ਪਿਆਰਿਓ, ਅੱਜ ਤੁਹਾਡੀ ਮੁਲਾਕਾਤ ਇੱਕ ਇਹੋ ਜਿਹੀ ਮਹਾਨ ਹਸਤੀ ਨਾਲ ਕਰਾ ਰਹੇ ਹਾਂ ਜੋ ਤਿੰਨਾਂ ਨਸਲਾਂ ਤੋਂ ਪੰਜਾਬੀ ਅਦਬ ਤੇ ਪੰਜਾਬੀ ਲਹਿਰ ਨਾਲ ਜੁੜੇ ਹੋਏ ਨੇ। ਮੇਰੀ ਮੁਰਾਦ ਹਜ਼ਰਤ ਇਕਬਾਲ ਜ਼ਖਮੀ ਰਹਿਮਤੁल्लाह अलैह ਦੇ ਸੁਪੁੱਤਰ, ਪੰਜਾਬੀ ਸ਼ਾਇਰ, ਖੋਜਕਾਰ, ਲਖਾਰੀ, ਐਡੀਟਰ, ਮਹਾਨ ਉਸਤਾਦ ਤੇ ਸਾਡੇ ਲਜਪਾਲ ਮਿੱਤਰ ਪ੍ਰੋਫੈਸਰ ਡਾਕਟਰ ਅਰਸ਼ਦ ਇਕਬਾਲ ਅਰਸ਼ਦ ਤੋਂ ਹੈ, ਜਿਹੜੇ ਚੇਅਰਮੈਨ ਸ਼ੋਭਾ ਪੰਜਾਬੀ ਦਿਆਲ ਸਿੰਘ ਕਾਲਜ ਲਾਹੌਰ ने। जी डॉक्टर साहब अस्सलाम वालेकुम। ठीक ठाक? वालेकुम सलाम। जी डॉक्टर साहब, पहले अपनी इब्तदाई उम्र के बारे जिंदगी के बारे बचपन बारे दसो फिर अगे। मेरा जन्म जी हुसैन खां वाला पत्तों की नज़दीक लेकिन मैं 4-5 साल का साथ साड़ी फैमिली थे ਇੱਥੇ ਆ ਕੇ ਐਜੂਕੇਸ਼ਨ ਸ਼ੁਰੂ ਕੀਤੀ ਤੇ दूसरी तीसरी तो बाद जिसमें वो लेकिन ਤੁਸੀਂ ਸਿਆਸਤ ਸਟੂਡੈਂਟ ਨਹੀਂ ਸੋ बोर्ड ਵਿੱਚ ਵੀ ਫਸਟ ਆਏ ਤੁਸੀਂ ਮੈਟ੍ਰਿਕ नहीं मैं ਇੱਥੇ ਹੀ ਜਿਹੜਾ ਨਾ ਜੀਐਮ ਉਸੇ ਗਵਰਨਮੈਂਟ ਸਕੂਲ ਤੋਂ 3 ਜਮਾਤਾਂ ਪੜ੍ਹੀਆਂ ਤੇ ਚੌਥੀ 'ਚ ਮੈਂ ਆਪਣੇ ਅੱਬਾ ਜੀ ਦੇ ਨਾਲ KG ਇਸਲਾਮੀਆ ਹਾਈ ਸਕੂਲ ਖਜ਼ਾਨਾ ਗੇਟ ਚਲਾ ਗਿਆ। ਚੌਥੀ ਪੰਜਵੀਂ ਉੱਥੋਂ ਕੀਤੀ ਤੇ ਉਹਦੇ ਬਾਅਦ ਅੱਬਾ ਜੀ ਦਾ ਤਬਾਦਲਾ ਇਸਲਾਮੀਆ ਹਾਈ ਸਕੂਲ ਬਦਾਮੀ ਬਾਗ ਹੋ ਗਿਆ। ਫਿਰ ਮੈਂ ਉਹਨਾਂ ਦੇ ਨਾਲ ਬਦਾਮੀ ਬਾਗ ਚਲਾ ਗਿਆ। 6ਵੀਂ ਤੋਂ ਲੈ ਕੇ 9ਵੀਂ ਤੱਕ ਉੱਥੇ ਪੜ੍ਹਦਾ ਰਿਹਾ। 9ਵੀਂ ਤੋਂ ਬਾਅਦ ਜਿਹੜਾ ਹੈ ਉਹ 10ਵੀਂ ਫਿਰ ਮੈਂ ਸ਼ਾਦਰੇ ਵਾਪਸ ਆ ਗਿਆ ਕਿਉਂਕਿ ਸਾਡੇ ਸਾਇੰਸ ਟੀਚਰ ਉੱਥੇ ਜਿਹੜੇ ਨੇ ਉਹ ਸਿੰਗਲ ਸਨ ਔਰ ਕੋਈ ਬਹੁਤਾ ਉਹਨਾਂ ਕੋਲ ਵਰਕਲੋਡ ਜ਼ਿਆਦਾ ਸੀ, ਤਵੱਜੋ ਨਹੀਂ ਸੀ ਤੇ ਮੈਂ MPI ਸਕੂਲ ਸ਼ਾਦਰਾ ਤੋਂ ਮੈਟ੍ਰਿਕ ਕੀਤਾ। ਉਹਦੇ ਬਾਅਦ ਮੈਂ ਸਾਦਾਤ ਕਾਲਜ ਨੇ ਡਾਕਟਰ ਆਫਤਾਬ ਅਹਿਮਦ ਨਕਵੀ ਸਾਹਿਬ ਦਾ ਉੱਥੋਂ ਮੈਂ FA ਕੀਤਾ, ਉੱਥੋਂ ਹੀ BA ਕੀਤਾ ਤੇ ਪ੍ਰਾਈਵੇਟ ਤੌਰ ਤੇ MA ਪੰਜਾਬੀ ਕੀਤਾ। ਤੇ ਮੈਟ੍ਰਿਕ ਕਰਨ ਤੇ 1983 ਵਿੱਚ ਅੱਬਾ ਜੀ ਨੇ ਮੁਸ਼ਾਇਰਾ ਕਰਵਾਇਆ ਸੀ। ਮੈਂ ਆਪਣੇ ਸਕੂਲ ਚੋਂ ਟਾਪ ਕੀਤਾ ਸੀ, ਬੋਰਡ ਚੋਂ ਟਾਪ ਨਹੀਂ ਸੀ ਕੀਤਾ, ਆਪਣੇ ਸਕੂਲ ਚੋਂ ਟਾਪ ਕੀਤਾ ਸੀ ਤੇ ਸਕੂਲ ਚੋਂ ਟਾਪ ਕਰ ਅੱਛਾ ਉਹ ਮਤਲਬ ਮੈਟ੍ਰਿਕ ਤੋਂ ਫੌਰਨ ਬਾਅਦ ਮੈਂ ਮਜ਼ਮੂਨ ਲਿਖਿਆ ਸੀ। ਉਹਦੇ ਬਾਅਦ ਉਹਦੀ ਰੂਨਮਾਈ ਲਾਹੌਰ ਦੇ ਬੜੇ ਅੱਛੇ ਹੋਟਲ 'ਚ ਹੋਈ। ਮਜ਼ਮੂਨ ਮੈਂ ਵੀ ਰਸਾਲਾ ਚੁੱਕਿਆ ਤੇ ਮਜ਼ਮੂਨ ਪੜ੍ਹ ਦਿੱਤਾ। ਕੋਈ ਆਰਫ ਸਾਹਿਬ ਨੇ ਤਾੜੀਆਂ ਵੀ ਮਰਵਾ ਦਿੱਤੀਆਂ। ਮੈਂ ਬੱਲੇ ਬੱਲੇ ਹੋ ਗਏ ਜੀ ਮਜ਼ਮੂਨ ਸ਼ਾਕਰ ਸਰਵਰੀ ਦੀ ਰੂਨਮਾਈ ਤੇ। ਉਹਦੇ ਬਾਅਦ ਫਿਰ ਮੈਂ ਮਜ਼ਮੂਨ ਵੀ ਥੋੜ੍ਹੇ ਥੋੜ੍ਹੇ ਲਿਖਣੇ ਸ਼ੁਰੂ ਕਰ ਦਿੱਤੇ। ਸ਼ਾਇਰੀ ਵੀ ਬਾਅਦ 'ਚ ਚੱਲਦੀ ਰਹੀ ਨਾਲ ਨਾਲ। ਇਹ ਜਿਹੜੀ ਤੁਸੀਂ ਗਜ਼ਲ ਕਹਿ ਰਹੇ ਹੋ ਵੀ ਉਸੇ ਜ਼ਮਾਨੇ ਦੀ ਹੈ ਮੇਰੀ ਕਿ ਉਹ ਕਿੱਕਰ ਦੇ ਛਾਪੇ ਨਿਕਲੇ, ਸੱਜਣ ਹੀਰ ਦੇ ਮਾਪੇ ਨਿਕਲੇ, ਵੀਰੀ ਤਖਤ ਹਜ਼ਾਰਾ ਖੁੰਦੇ ਕਦੀ ਨਾ ਰਾਂਝੇ ਆਪੇ ਨਿਕਲੇ ਤੇ ਜਦ ਮੈਂ ਪਿਆਰ ਦਾ ਲੰਮਾ 2 ਘੜੀਆਂ ਦੀ ਸੰਗਤ ਵਿੱਚੋਂ ਸਦੀਆਂ ਦੇ ਕਲਾਪੇ ਨਿਕਲੇ, ਜਦ ਮੈਂ ਪਿਆਰ ਦਾ ਲੇਖਾ ਕੀਤਾ ਅਰਸ਼ਦ ਲੰਮੇ ਕਾਪੇ ਨਿਕਲੇ। ਉਸੇ ਜ਼ਮਾਨੇ ਦੀ ਮੇਰੀ ਇੱਕ ਹੋਰ ਗਜ਼ਲ ਸੀ, ਯਾਦਾਂ ਦੀ ਜਾਗੀਰ ਸੰਭਾਲੀ ਫਿਰਨਾ ਵਾ, ਮੈਂ ਤੇਰੀ ਤਸਵੀਰ ਸੰਭਾਲੀ ਫਿਰਨਾ ਵਾ, ਚੀਚੀ ਦੇ ਫੱਟ ਉੱਤੇ ਉਸ ਜੋ ਬੰਨੀ ਸੀ ਚੁੰਨੀ ਦੀ ਉਹ ਲੀਰ ਸੰਭਾਲੀ ਫਿਰਨਾ ਵਾ। ਅੱਛਾ ਤੇ ਵੇਲਾ ਸੁਖਨ ਦਾ ਰਾਂਝਾ ਅਰਸ਼ਦ ਮੰਨੇਗਾ, ਮੈਂ ਗਜ਼ਲਾਂ ਦੀ ਹੀਰ ਸੰਭਾਲੀ ਫਿਰਨਾ ਵਾ। ਉਹਦੇ ਬਾਅਦ ਆਫਤਾਬ ਨਕਵੀ ਸਾਹਿਬ ਮੇਰੇ ਉਸਤਾਦ ਵੀ ਸਨ। 88 'ਚ BA ਕਰ ਲਿਆ ਤੇ 90 'ਚ ਮੈਂ MA ਦਾ ਇਮਤਿਹਾਨ ਦੇ ਰਿਹਾ ਸਾਂ ਤੇ ਉਹ ਵਾਲਾ ਹਾਦਸਾ ਹੋ ਗਿਆ ਤੇ ਮੈਂ ਫਿਰ ਉਸੇ ਸਾਲ ਹੀ ਜਿਹੜਾ ਨਾ ਉਹਦੇ ਬਾਅਦ MA ਦਾ ਦਾਖਲਾ ਭੇਜਤਾ ਪੰਜਾਬੀ। MA ਤੁਸੀਂ ਕਿਸ ਸਾਲ ਕੀਤਾ? ਇਹ ਮੇਰਾ 91 ਦਾ ਹੈ। MA 91 MA ਕਰਨ ਤੋਂ ਬਾਅਦ ਮੁਲਾਜ਼ਮਤ ਕਿੰਨੇ ਸਾਲ ਬਾਅਦ ਹੋਈ? ਮੈਂ ਉਹਦੇ ਇਸ ਦੌਰਾਨ ਹੀ ਨਾ ਮੇਰੀ ਸਕੂਲ 'ਚ ਜੌਬ ਹੋ ਗਈ ਸੀ ਐਜ਼ ਟੀਚਰ ਤੇ 89 'ਚ ਹੋਈ ਸੀ। ਨਵੀਂ ਗੱਲ ਤਾਂ ਮੈਨੂੰ ਵੀ ਨਹੀਂ। ਅੱਛਾ ਤੇ ਮੈਂ 95 'ਚ ਫਿਰ ਮੇਰੀ ਸਿਲੈਕਸ਼ਨ ਐਜ਼ ਲੈਕਚਰਰ ਹੋਈ ਤੇ ਪਹਿਲੀ ਪੋਸਟਿੰਗ ਜ਼ਿਮੀਦਾਰ ਕਾਲਜ ਗੁਜਰਾਂਵਾਲੇ। ਉਹ ਬੜਾ ਤਾਰੀਖੀ ਕਾਲਜ ਹੈ, ਗੁਰੂ ਨਾਨਕ ਖਾਲਸਾ ਕਾਲਜ ਦੇ ਨਾਂ ਤੇ ਬਣਿਆ ਸੀ। ਲਾਹੌਰ ਤੁਸੀਂ ਕਿਸ ਸਾਲ 'ਚ ਆ ਗਏ? ਮੈਂ 2000 ਉੱਥੋਂ ਮੇਰੀ 2011 'ਚ ਮੇਰੀ ਡਾਇਰੈਕਟ ਸਿਲੈਕਸ਼ਨ ਹੋਈ ਸੀ ਐਜ਼ AP। ਉਹਦੇ ਬਾਅਦ ਮੈਂ ਜੰਡਿਆਲਾ ਸ਼ੇਰ ਦਾ ਤੁਹਾਡੀ ਮਤ ਕਰ ਰਹੀ ਇੱਥੇ ਲਾਹੌਰ 'ਚ ਕਿਹੜੇ ਸਕੂਲ? ਉਹ ਮੇਰੀ ਦਿਆਲ ਸਿੰਘ ਕਾਲਜ। ਦਿਆਲ ਸਿੰਘ ਕਾਲਜ। ਇੱਕ ਮਿੰਟ ਦਾ ਪੁੱਛਾਂ। ਅੱਛਾ ਜ਼ਿਮੀਦਾਰਾ ਕਾਲਜ ਤੁਸੀਂ ਗਏ ਹੋ, ਚੌਧਰੀ ਫਜ਼ਲ ਸਿੰਘ ਸਾਹਿਬ ਉਹ ਉੱਥੇ ਪ੍ਰਿੰਸੀਪਲ ਸੀ, ਉਹ ਰਿਟਾਇਰ ਹੋ ਚੁੱਕੇ ਪੰਜਾਬੀ ਦਾ ਬੜਾ ਵੱਡਾ ਨਾਮ ਸੀ ਨਾ ਸਾਡਾ। ਉਹ ਚੌਧਰੀ ਸਾਹਿਬ ਰਿਟਾਇਰ ਹੋ ਚੁੱਕੇ ਸਨ ਲੇਕਿਨ ਉਹ ਕਾਲਜ ਤੇ ਸ਼ਰੀਫ ਲਿਆਂਦੇ ਸਨ। ਕਦੀ ਮੁਲਾਕਾਤ ਹੋ ਜਾਂਦੀ, ਹਰ ਫੰਕਸ਼ਨ ਤੇ ਉਹ ਤਸ਼ਰੀਫ ਲਿਆਂਦੇ ਸਨ। ਉਹ ਜ਼ਮਾਨਾ ਨਾ ਮੈਨੂੰ ਬੜਾ ਪੰਜਾਬੀ ਦੇ ਵੱਡੇ ਲੋਕਾਂ ਨੂੰ ਮਿਲਣ ਦਾ ਬੜਾ ਮੌਕਾ ਮਿਲਿਆ। ਉਸ ਵੇਲੇ ਮਤਲਬ 90 ਦੇ ਰਾਉਂਡ ਅਬਾਊਟ ਸਨ, 90 ਸਾਲ ਦੇ ਕਰੀਬ। ਤੇ ਜਦੋਂ ਮੈਂ ਉਹਨਾਂ ਕੋਲ ਜਾਣਾ ਸ਼ੁਰੂ ਕੀਤਾ 88 ਜਾਂ 87 ਸਾਲ ਉਹਨਾਂ ਦੀ ਉਮਰ ਸੀ
ਤੇ ਕਈ ਵਾਰੀ ਮੈਨੂੰ ਸ਼ਰਮ ਵੀ ਆਣੀ, ਉਹਨਾਂ ਨੇ ਬੂਹਾ ਖੋਲ੍ਹਣਾ, ਮੈਨੂੰ ਬੈਠਕ 'ਚ ਬਿਠਾਉਣਾ ਤੇ ਮੇਰੇ ਨਾਲ ਗੱਲਾਂ ਮਾਰਨੀਆਂ ਸ਼ੁਰੂ ਕਰ ਦੇਣੀਆਂ। ਕੁਛ ਦੇਰ ਬਾਅਦ ਨਾਕ ਹੋਣੀ, ਦਰਵਾਜ਼ਾ ਖੜਕਦਾ, ਉਹਨਾਂ ਨੇ ਉੱਠ ਕੇ ਜਾਣਾ ਤੇ ਬਾਬਾ ਜੀ ਨੇ ਅੰਦਰੋਂ ਬਿਸਕੁਟ ਚਾਹ ਟਰੇ ਭਰ ਕੇ ਲਿਆੜੀ। ਮੈਂ ਫਟਾਫਟ ਉੱਠ ਕੇ ਨਹੀਂ ਜੀ ਬੈਠ, ਤੂੰ ਪ੍ਰਾਹੁਣਾ ਹੈ, ਮੈਨੂੰ ਉੱਠਣਾ ਨਹੀਂ ਤੂੰ। ਕਿਤਾਬਾਂ ਜਿਹੜੀਆਂ ਪੰਜਾਬੀ ਦੇ ਸਿਲਸਿਲੇ ਕੋਈ ਮਜ਼ਮੂਨ ਸਾਡੇ ਜਾਂ ਕਿਤਾਬਾਂ ਸਾਡੇ ਤੋਂ ਇਲਾਵਾ ਕਿਹੜੀ ਤੁਹਾਡੇ ਨਾਲ ਕੋਈ ਪੁੱਛੋ ਨਾ ਭਾਈ, ਇਹਨਾਂ ਦੀ ਜਿਹੜੀ PhD ਹੈ, ਇਹਨਾਂ ਦਾ ਰੁਝਾਨ ਸਾਰਾ ਹੈ ਜੀ ਇਸ ਵੇਲੇ ਸ਼ਾਇਰੀ ਵਾਲੇ, ਉਹ ਪੰਜਾਬੀ ਸਫ਼ਰਨਾਮੇ 'ਚ, ਔਰ ਸਫ਼ਰਨਾਮਾ ਪੰਜਾਬੀ 'ਚ ਵੈਸੇ ਮੇਰੇ ਹਿਸਾਬ ਤੇ ਘੱਟ ਲਿਖਿਆ ਗਿਆ ਜਿਹੜਾ ਨਾ, ਉਹ ਤੁਸੀਂ ਤਾਂ 100 ਤੋਂ ਉੱਤੇ ਪੜ੍ਹੀਆਂ ਕਿਤਾਬਾਂ ਇਹਦੇ ਬਾਰੇ। ਅਸਲ ਵਿੱਚ ਹੋਇਆ ਇਹ ਕਿ ਜਦੋਂ ਮੈਂ 91 ਚ MA ਕਰ ਲਿਆ ਤੇ ਜ਼ਖਮੀ ਸਾਹਿਬ ਨੇ ਕਿਹਾ ਹੁਣ PhD ਕਰਨੀ ਜੀ ਜਿਵੇਂ ਤੁਹਾਡਾ ਹੁਕਮ ਹੈ। ਮੇਰੇ ਨਾਲ 97 95 ਤੱਕ 3 ਆਰਟੀਕਲ ਛਪ ਗਏ ਸਨ। ਫਿਰ ਮੈਂ ਸ਼ੁਰੂ ਕਰਦੀ PhD। ਡਾਕਟਰ ਸ਼ਹਬਾਜ਼ ਮਲਿਕ ਸਾਹਿਬ ਨੂੰ ਗਾਈਡ ਰੱਖਿਆ ਤੇ ਪੰਜਾਬੀ ਇਸਤਹਿਕਾਮੇ ਪਾਕਿਸਤਾਨ 95 ਤੋਂ 2000 ਆ ਗਿਆ। ਮੇਰਾ ਮੌਜੂ ਆ ਰਿਹਾ ਔਰ ਜਾ ਰਿਹਾ, ਚੈੱਕ ਹੋ ਰਿਹਾ। ਗੁਜਰਾਂਵਾਲਾ ਕਾਲਜ ਇਸ ਗੱਲੋਂ ਬੜਾ ਅੱਛਾ ਸੀ ਕਿ ਉੱਥੇ ਮਨਸੂਰ ਅਹਿਮਦ ਖਾਲਦ, ਸਜਾਦ ਮਿਰਜ਼ਾ, ਫੈਜ਼ ਰਸੂਲ ਫੈਜ਼ਾਨ, ਮੈਂ ਤੇ ਅਸੀਰ ਆਬਦ ਇੱਕੋ ਹੀ ਕਮਰੇ 'ਚ ਬੈਠਦੇ ਸੀ। ਅਸੀਰ ਆਬਦ ਸਾਹਿਬ ਤੁਹਾਡੇ ਨਾਲ? ਹਾਂ, ਅਸੀਂ ਬਹੁਤ ਵੱਡਾ ਰਿਟਾਇਰ ਹੋ ਚੁੱਕੇ ਸਨ ਲੇਕਿਨ ਉਹ ਡੇਲੀ ਕਾਲਜ ਆਉਂਦੇ ਸੀ। ਇੱਕੋ ਹੀ ਕਮਰੇ 'ਚ ਮੈਂ ਬਾਬਿਆਂ ਨੂੰ ਸੁਣਾਉਣਾ ਸ਼ੁਰੂ ਕਰ ਦਿੱਤਾ। ਮੈਂ ਡਾਕਟਰ ਨਾਸਰ ਰਾਣੇ ਨੇ ਲੇਖ ਸ਼ੁਰੂ ਕੀਤਾ ਤੇ ਮੇਰੇ ਕੋਲੋਂ ਮਜ਼ਮੂਨ ਲਿਖਵਾ ਲਿਆ। ਉਹ ਮੈਂ ਵੈਸੇ ਹੀ ਕੋਈ ਸ਼ਾਹ ਹੁਸੈਨ ਦੇ ਮਜਜ਼ੂਬ ਔਰ ਮਲਾਮਤੀ ਹੁੰਦੇ ਨਾ, ਕੋਈ ਕਨਫਿਊਜ਼ ਜੈਸਾ। ਮੈਂ ਉਹ ਪੜ੍ਹਨਾ ਸ਼ੁਰੂ ਕੀਤਾ ਤੇ ਮੈਂ ਇੱਕ ਮਜ਼ਮੂਨ ਲਿਖਿਆ, ਸ਼ਾਹ ਹੁਸੈਨ ਮਜਜ਼ੂਬ ਨਾ ਮਲਾਮਤੀ। ਉਹ ਜਿੰਨੇ ਸਾਡੇ ਤਰੱਕੀ ਪਸੰਦ ਨੇ ਨਾ, ਉਹ ਸਾਰਿਆਂ ਨੂੰ ਚੁੰਡੀ ਕਾਫੀ ਭਰੀ ਗਈ ਕਿ ਉਹ ਉਹਨੂੰ ਮਜਜ਼ੂਬ ਵੀ ਕਹਿੰਦੇ ਨੇ, ਮਲਾਮਤੀ ਵੀ ਕਹਿੰਦੇ ਨੇ। ਮੈਂ ਮੁਖਤਲਿਫ ਹਵਾਲਿਆਂ ਨਾਲ ਕਿ ਉਹ ਮਜਜ਼ੂਬ ਨਹੀਂ, ਮਲਾਮਤੀ ਵੀ ਨਹੀਂ। ਫਿਰ ਤੁਸੀਂ ਆਉਂਦੇ ਹੋ ਕਿ 1.25 ਲੱਖ ਬੰਦਾ ਉਹਦਾ ਮਰੀਦ ਹੈ, ਲਾਜਵੰਤੀ ਰਾਮ 90,000 ਕਹਿੰਦੀ ਹੈ। ਉਹ ਇੰਨੇ ਕਿਸੇ ਮਜਜ਼ੂਬ ਜਾਂ ਮਲਾਮਤੀ ਦੇ ਮਰੀਦ ਹੋ ਹੀ ਨਹੀਂ ਸਕਦੇ। ਤੇ ਜਿੰਨੇ ਅਕੀਦਤਮੰਦ ਦਰਬਾਰ ਲਾਜਵੰਤੀ ਤੋਂ ਉਹਨਾਂ ਦੇ ਬਾਰੇ ਜੀ ਬੜੀਆਂ ਗਲਤ ਗੱਲਾਂ ਪਰ ਜੋ ਵੀ ਤੇਰੇ ਉਹਦੇ ਚੇਕੇ ਵੀ ਹੈ ਨਾ, ਮੁਖਤਲਿਫ ਹੈ ਗੱਲ ਹੈ ਨਾ। ਮੈਂ ਕਿਹਾ ਜੀ ਉਹ ਨਹੀਂ ਸਨ, ਉਹ ਨਾ ਮਜਜ਼ੂਬ ਸਨ ਨਾ ਮਲਾਮਤੀ ਸਨ। ਮੌਜੂਦ ਦਿਓ ਤੇ ਉਹਨਾਂ ਨੇ ਕਿਹਾ ਕਿ ਯਾਰ ਤੂੰ ਸਫ਼ਰਨਾਮੇ ਤੇ ਕਰ, ਬਾਕੀ ਸਾਰੇ ਛੱਡ ਦੇ। ਜਿਹੜਾ ਤੂੰ ਸਫ਼ਰਨਾਮੇ ਵਾਲਾ ਆਰਟੀਕਲ ਲਿਖਿਆ ਨਾ, ਕੋਚ ਬੜਾ ਅੱਛਾ ਤੇ ਇਹਨੂੰ ਅੱਗੇ ਵਧਾ। ਉਹਨਾਂ ਦੇ ਮਸ਼ਵਰੇ ਫਿਰ ਮੈਂ ਪੰਜਾਬੀ 'ਚ ਸਫ਼ਰਨਾਮਾ ਤੇ ਤਹਿਕੀਕ ਤੇ ਤਜਜ਼ੀਆ ਕੰਮ ਸ਼ੁਰੂ ਕੀਤਾ ਉਹਨਾਂ ਦੀ ਗਾਈਡੈਂਸ 'ਚ। ਔਰ ਉਸ ਤੋਂ ਫਿਰ ਕਿਹਾ ਸਨ ਡਾਕਟਰ ਸਾਹਿਬ ਤੁਸੀਂ PhD ਕਿਹੜੇ ਸੰਨ 'ਚ ਕੀਤੀ? ਸਰ 2002 'ਚ ਦਾਖਲਾ ਹੋਇਆ ਸੀ। 2007 ਤੱਕ ਜਿਹੜਾ ਮੇਰਾ ਮੌਜੂ ਸੀ ਤੇ 2009 'ਚ ਜਮਾ ਹੋਇਆ ਸੀ। 2009 ਫਿਰ 2011 'ਚ ਮੇਰੀ ਡਾਇਰੈਕਟ ਸਿਲੈਕਸ਼ਨ ਬਤੌਰ AP ਹੋਈ। ਵਾਲਦ ਸਾਹਿਬ ਮਾਸ਼ਾਅੱਲਾ ਬੜੇ ਸੂਫੀ ਸਨ, ਬਜ਼ੁਰਗ ਸਨ, ਸਾਹਿਬ ਇਲਮ ਸਨ, ਲਖਾਰੀ ਸਨ। ਉਹਨਾਂ ਦੀ ਪੰਜਾਬੀ ਲਈ ਬਹੁਤ ਖਿਦਮਤ ਸਨ। ਤੁਸੀਂ ਪੰਜਾਬੀ ਜ਼ਬਾਨ ਵਿੱਚ ਕਿਹੜੀ ਕਿਹੜੀ ਕਿਤਾਬ ਸਾਡੀ ਕਿਤਾਬਾਂ ਲਿਖੀਆਂ? मैं अपने ज़ाहिर वालिद साहब को बचपन तो ही पढ़ना शुरू कर दिता सी और मतलब 5वीं 7वीं च मैनू जिन्नियां बच्चों दी किताबां उस जमाने च आंदियां सन, वो सारियां उन्होंने देनियां। बच्चों के रसाले मैनू मंगा के दे, तो मजाज बनता चला गया। लेकिन जिहड़ा है वो 1994 च मेरी पहली मजमूना की किताब आई सी, जिउंदे हरफ दे नाल, जिउंदे हरफ दे नाल। फिर मेरी तहकीकी किताब जिहड़ी है अल्लाह सोने करम कमाया, मुर्शद लाइयां लोवां, ਤੇ ਇੱਕ ਹੋਰ ਅਬਦੁਲ ਰਸ਼ੀਦ ਆਸੀ ਦੀਆਂ ਮੈਂ ਨਾਤਾਂ ਐਡਿਟ ਕੀਤੀਆਂ ਸਨ। ਇਹਦੇ ਬਾਅਦ ਮੈਂ ਆਪਣੇ ਤਨਕੀਦੀ ਮਜ਼ਮੂਨ ਜਿਹੜੇ ਮੁਖਤਲਿਫ ਰੂਨਮਾਈਆਂ ਤੇ ਪੜ੍ਹੇ ਸਨ, ਕਿਤਾਬਾਂ ਦੀ ਰੂਨਮਾਈਆਂ ਤੇ ਉਹ ਮੈਂ ਘੁੰਡ ਚਕਾਈ ਦੇ ਨਾਂ ਵਾਲੀ ਕਿਤਾਬ ਸੀ। ਮੈਂ ਤੁਫੈਲ ਖਲਜ ਤੇ ਫਨ ਤੇ ਸ਼ਖਸੀਅਤ ਵੀ ਮੁਰਤਬ ਕੀਤੀ, ਉਹ 500 ਸਫ਼ਿਆਂ ਦੀ ਕਿਤਾਬ ਹੈ। ਇਕਬਾਲ ਜ਼ਖਮੀ ਸਾਹਿਬ ਦੀਆਂ ਨਾਤਾਂ ਦੀ ਕਿਤਾਬ ਵੀ ਮੈਂ ਐਡਿਟ ਕੀਤੀ ਹੈ। ਤੇ ਬਾਕੀ ਮੇਰਾ ਥੀਸਿਸ ਵੀ ਹੁਣ ਛਪਣ ਵਾਲਾ ਹੈ। ਤੇ 8-10 ਕਿਤਾਬਾਂ ਜਿਹੜੀਆਂ ਨੇ ਉਹਨਾਂ ਦਾ ਮਵਾਦ ਮੌਜੂਦ ਹੈ। ਅੱਜ ਕੱਲ੍ਹ ਮੈਂ ਸੀਰਤ ਪੰਜਾਬੀ ਵਿੱਚ ਸੀਰਤ ਨਗਾਰੀ ਦੇ ਹਵਾਲੇ ਨਾਲ ਜਿਹੜਾ ਹੈ ਉਹ ਇੱਕ ਕੰਮ ਕਰ ਰਿਹਾ। ਤਨਵੀਰ ਬੁਖਾਰੀ ਸਾਹਿਬ ਤੇ ਮੇਰੇ ਜਿਹੜਾ ਹੈ ਨਾ ਉਹਨਾਂ ਦੀ ਵਫਾਤ ਤੋਂ ਫੌਰਨ ਬਾਅਦ ਕੋਈ 26-27 ਕਾਲਮ ਛਪੇ ਨੇ ਇਹਦੇ 'ਚ ਲੋਕਾਈ ਅਖਬਾਰ ਤੇ ਉਹਦੇ 'ਚ ਕੁਛ 10-12 ਹੋਰ ਕਾਲਮ ਹੋ ਜਾਂਦੇ, 150 ਸਾਲ ਦੀ ਕਿਤਾਬ ਉਹਨਾਂ ਤੇ ਨਹੀਂ ਬਣ ਜਾਏਗੀ। ਉਹ ਵੀ ਇਨਸ਼ਾਅੱਲਾ ਮੇਰਾ ਉਮੀਦ ਹੈ ਕਿ ਜੂਨ 'ਚ ਯੂਨੀਵਰਸਿਟੀ। ਡਾਕਟਰ ਸਾਹਿਬ ਤੁਸੀਂ ਇਸ ਵੇਲੇ ਹੁਣ ਦਿਆਲ ਸਿੰਘ ਕਾਲਜ ਦੇ ਪੰਜਾਬੀ ਸ਼ੁਬਾ ਪੰਜਾਬੀ ਦੇ ਹੈਡ ਆਫ ਡਿਪਾਰਟਮੈਂਟ ਜੀ, ਤੇ ਤੁਸੀਂ ਪੰਜਾਬ ਦੇ ਨੌਜਵਾਨਾਂ ਲਈ, ਸਟੂਡੈਂਟ ਲਈ ਕੋਈ ਪੈਗਾਮ ਆਪਣੇ ਦੇਣਾ ਚਾਹੁੰਦੇ ਹੋ?
ਮੈਂ ਦਿਆਲ ਸਿੰਘ ਕਾਲਜ ਚ ਪ੍ਰਿੰਸੀਪਲ ਦੇ ਤੌਰ ਤੇ ਵੀ ਕੰਮ ਕੀਤਾ, ਹੈਡ ਆਫ ਡਿਪਾਰਟਮੈਂਟ ਦੇ ਤੌਰ ਤੇ ਵੀ ਕੰਮ ਕੀਤਾ, ਉਸਤਾਦ ਦੇ ਤੌਰ ਤੇ ਵੀ ਕੰਮ ਕੀਤਾ ਹੈ। ਤੇ ਜਿਹੜੀ ਚੀਜ਼ ਮੈਂ ਮਹਿਸੂਸ ਕਰਨਾ ਵਾ ਨਾ ਕਿ ਸਾਡੇ ਹਾਂ ਜਿਹੜੀ ਨੌਜਵਾਨਾਂ 'ਚ ਕਮੀ ਹੈ, ਉਹ ਹੈ ਜ਼ਿੰਮੇਵਾਰੀ ਦੀ। ਅੱਜ ਦਾ ਨੌਜਵਾਨ ਜਿਹੜਾ ਹੈ ਨਾ, ਉਹ ਮੋਬਾਈਲ ਤੋਂ ਬਾਹਰ ਨਿਕਲਣ ਨੂੰ ਤਿਆਰ ਹੈ। ਜੀ ਜੀ। ਉਹ ਸਟੂਡੈਂਟ ਹੈ ਤੇ ਤਾਂ ਵੀ ਮੋਬਾਈਲ 'ਚ, ਉਹ ਟੀਚਰ ਹੈ ਤੇ ਕਲਾਸ 'ਚ ਬੈਠ ਕੇ ਮੋਬਾਈਲ ਯੂਜ਼ ਕਰ ਰਿਹਾ ਹੈ, ਔਰ ਉਹ ਬਾਹਰ ਮਾਸ਼ਰੇ 'ਚ ਅਸੀਂ ਵੇਖਦੇ ਹਾਂ ਤੇ ਉਹ ਵੇ ਜਿਹੜਾ ਨਾ ਕਿਤਾਬ ਨਾਲ ਜੁੜਿਆ ਹੀ ਜ਼ਮਾਨਾ ਹੈ। ਮੋਬਾਈਲ ਬੇਸ਼ੱਕ ਬਹੁਤ ਅੱਛੀ ਚੀਜ਼ ਹੈ, ਲੇਕਿਨ ਮੋਬਾਈਲ ਤੇ ਦੂਜੇ ਪਾਸੇ ਬਹੁਤਾ ਧਿਆਨ ਜਾਂਦਾ ਹੈ, ਪੜ੍ਹਨ ਵਾਲੇ ਪਾਸੇ ਜਿਹੜਾ ਹੈ ਨਾ ਉਹ। ਤੇ ਜੇ ਪਾਕਿਸਤਾਨ ਨੇ ਤਰੱਕੀ ਕਰਨੀ ਹੈ ਤੇ ਸਾਡੇ ਨੌਜਵਾਨਾਂ ਨੂੰ ਮੋਬਾਈਲ ਦਾ ਇਸਤੇਮਾਲ ਪੋਜ਼ਿਟਿਵ ਕਰਨਾ ਚਾਹੀਦਾ ਹੈ। ਮਤਲਬ ਉਹਦੇ ਬਹੁਤ ਅੱਛੇ ਇਸਤੇਮਾਲ ਹੋ ਸਕਦੇ ਨੇ, ਇਲਮ ਦੇ ਹਵਾਲੇ ਨਾਲ ਬਹੁਤ ਕੁਝ ਹੋ ਸਕਦਾ ਹੈ। ਅੱਜ ਦੁਨੀਆ ਦੀ ਹਰ ਕਿਤਾਬ ਮੋਬਾਈਲ ਤੇ ਮੌਜੂਦ ਹੈ, ਔਰ ਅਸੀਂ ਮਤਲਬ ਜਿਹੜੀ ਕਿਤਾਬ ਚਾਹੀਏ ਉਹਨੂੰ ਜਿਸ ਮੌਜੂ ਤੇ ਚਾਹੀਏ ਪੜ੍ਹ ਸਕਦੇ ਹਾਂ। ਲੇਕਿਨ ਪੜ੍ਹਨ ਵਾਲੇ ਪਾਸੇ ਵੀ ਆਉਣਾ ਚਾਹੀਦਾ, ਉਹਦਾ ਜਿਹੜਾ ਦੂਸਰਾ ਇਸਤੇਮਾਲ ਹੈ ਉਹਦੇ ਤੋਂ ਥੋੜ੍ਹਾ ਅਵਾਇਡ ਕਰਕੇ। ਤੇ ਕਿਉਂਕਿ ਕੌਮਾਂ ਦੀ ਤਰੱਕੀ ਉਸ ਵੇਲੇ ਮੁਮਕਨ ਹੈ ਜਦੋਂ ਇਲਮ ਨਾਲ ਆਪਣੇ ਆਪ ਨੂੰ ਜੋੜਦੇ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਟਾਈਮ ਤੋਂ ਸਾਨੂੰ ਵਕਤ ਦਿੱਤਾ। ਜੀਵੇ ਪੰਜਾਬ ਸਦਾ ਸਦਾ ਜੀ।